एक कुड़ी दे एक मुंडा भज्जे हुण जवान सिखां दे। अच्छा ਉਹ ਸਾਲ ਦੀ ਫਸਲਾਂ ਬਹੁਤ ਸਾਰੇ ਮੱਕੀਆਂ ਕੀ ਤੇ ਕਪਾਹ ਵਾ ਕੇ ਹਿਸਾਬ ਕਿਤਾਬ ਨਹੀਂ ਸੀ, बड़ी फसल सी। ਬੜੀ ਫਸਲ ਸੀ। अच्छा ਉਹ ਜਿਸ ਵਕਤ ਤੋਂ ਲੈ ਕੇ ਆਹ ਦੌੜਿਆ ਨਾ हाँ ਤੋ ਕਪਾਹ ਦੇ ਵਿੱਚ ਸਾਹਮਣੇ ਨਿਕਲਿਆ हाँ हाँ ਤੋ ਮੁੰਡਾ ਉਹ ਪਠਾਨ ਦੇ ਨਗਰੀ ਪੈ ਗਿਆ। अच्छा ਉਹ ਜੋ ਤਗੜਾ ਸੀ ਸਾਡੇ ਨਾਲ, हाँ हाँ ਉਹਨੇ ਗੱਲਾਂ ਵੀ ਆ ਸਿੱਖ ਜਾਣ ਨਹੀਂ ਦੇਣਾ अच्छा सिख चलो। जान नहीं देना। ਦੇਣਾ ਅਸੀਂ 5-4 ਮੁੰਡੇ ਸੀ। अच्छा ਉਹ ਕਿਸੇ ਨੇ ਮੈਨੂੰ ਆ ਕੇ ਮੈਨੂੰ ਬੱਚੀ ਮਾਰੀ ਕੇ ਕੁਛ ਮਾਰਿਆ, ਮਰ ਗਿਆ। ਉੱਥੇ ਮਾਰ ਦਿੱਤਾ। ਉਹ ਮਰ ਗਿਆ ਸੀ ਉੱਥੇ ਹੀ। ਅੱਛਾ ਉਹ ਕਾਕੇ ਜਿਹੜੇ ਆ ਲਿਆਂਦੀ ਜੜਾ ਵਾਲਾ ਜਿਹੜਾ ਹੈ ਨਾ ਜੜਾ ਵਾਲਾ, ਹਾਂ ਜੀ, ਉਹਦੇ ਵਿੱਚ ਮੰਡੀ ਆ, ਹਾਂ ਗੱਲਾ ਮੰਡੀ, ਗੱਲਾ ਮੰਡੀ। ਉਹਦੇ 4 ਦਰਵਾਜ਼ੇ ਆ ਅੱਛਾ ਤੇ ਹੈਗੀ ਆ 5-7 ਕਿੱਲਿਆਂ ਦੇ ਵਿੱਚ ਚੌੜੀ। ਠੀਕ ਹੈ। 4 ਸਵੇਰੇ ਆੜਦਾ ਹਾਂ ਹਾਂ ਇੱਕ ਦਰਵਾਜ਼ਾ ਇੱਧਰ ਆ, ਹਾਂ ਹਾਂ ਇੱਕ ਇੱਧਰ ਆ, ਇੱਕ ਇੱਧਰ ਆ ਤੇ ਇੱਕ ਇੱਧਰ ਆ। ਠੀਕ ਹੈ ਇਹ 4 ਦਰਵਾਜ਼ੇ ਸੀ। ਠੀਕ ਹੈ। ਉਹਨੇ ਆਖਿਆ ਇਹਨਾਂ ਸਾਰੇ ਦੇ ਇੱਥੇ ਵਾੜੋ, ਅੱਛਾ ਅਸੀਂ ਜਾਣ ਨਹੀਂ ਦੇਣੇ। ਅੱਛਾ ਇੱਧਰਲੇ ਜਿਹੜੇ ਬਜ਼ੁਰਗ ਉੱਠ ਖਲੋਤੇ ਨਾ ਮੇਰੇ, ਉਹ ਵੀ ਹਾਂ ਹਾਂ ਉਹਨਾਂ ਆਖਿਆ ਚਲੋ ਜੀ ਠੀਕ ਆ। ਉਹਨਾਂ ਨੇ ਜਿੰਨਾ ਸੀ ਨਾ ਕਾਫਲੇ ਉਹਨਾਂ ਦੇ, ਉਹ ਸਾਰੇ ਤੇ ਤਹਿਸੀਲ ਜੜਾ ਵਾਲੇ ਦਾ ਜਿੰਨਾ ਸੀਗਾ ਹਾਂ, ਸਿੱਖ ਹਾਂ, ਦਾ, ਹਾਂ। ਉਹ ਸਾਰਾ ਮੰਡੀ ਵਾੜ ਦਿੱਤਾ, ਗੱਲਾ ਮੰਡੀ ਜੜਾਂ ਵਾਲੇ ਚ ਵਾੜ ਦਿੱਤਾ। ਵਾੜ ਦਿੱਤਾ। ਹਾਂ ਨਾਲ ਉਹਨਾਂ ਦਾ ਆਖਿਰ ਦਾ ਆਰਡਰ ਹੋ ਗਿਆ ਕਿ ਜਿੰਨੇ ਹੈਗੇ ਆ ਆਦਮੀ ਹਾਂ ਡੰਗਰ ਵਾਲੇ, ਹਾਂ ਇਹ ਸਭ ਡੰਗਰ ਬਾਹਰ ਕੱਢ ਲਏ। ਡੰਗਰ ਬਾਹਰ ਲੈ ਜਾਓ ਤੇ ਬੰਦੇ ਜਨਾਨੀਆਂ ਬੱਚੇ ਉਹ ਇੱਥੇ ਰਹਿ ਲਓ। ਸਾਰੇ ਰਹਿਣ ਇੱਥੇ ਕਿ ਸਿਰਫ ਡੰਗਰ ਕੱਢ ਕੇ ਮੰਡੀਓ ਬਾਹਰ ਰੱਖ ਦੋ, ਆਪ ਵੀ ਇੱਥੇ ਰਹੋ। ਠੀਕ। ਮਾ ਉਹਨਾਂ ਫਿਰ ਦਰਵਾਜ਼ੇ ਚੌਂਦੇ ਮਸ਼ੀਨਾਂ ਬੇੜ ਦੀਆਂ, ਬੰਦਾ ਬੰਦੂਕਾਂ ਬੀੜਤੀਆਂ ਹਾਂ 4 ਦਰਵਾਜ਼ਿਆਂ ਤੇ। ਤੇ ਹੁਣ ਬਚਿਆ ਕੋ ਨਹੀਂ। ਫਿਰ ਕਿੰਨੇ ਕੁ ਬੰਦੇ ਸੀ ਉੱਥੇ? ਕੋਈ ਹਿਸਾਬ ਲੱਖਾਂ ਦੇ ਹਿਸਾਬ ਨਾਲ ਬੰਦੇ ਸੀ, ਕੋਈ ਇੱਕ ਬੰਦਾ ਵਿਚਾਰ ਨਹੀਂ ਦੱਸਦਾ। ਸਾਰੇ ਮਰ ਗਏ? ਸਾਰੇ ਉਹਨੇ ਛੱਡਿਆ ਹੀ ਕੋਈ ਨਹੀਂ ਸੀ। ਤੁਹਾਡੇ ਪਿੰਡ ਦੇ ਬੰਦੇ ਵੀ ਸੀ ਵਿੱਚ ਜਿਹੜੇ ਸਾਡੇ ਗੋਲੀਆਂ ਪਿੰਡ- ਮਾਰਨ ਵਾਲੇ? ਸਾਡੇ ਪਿੰਡ ਦੇ ਨਹੀਂ ਗਏ। ਡਾਂਗਾ ਸਾਮ ਚੜੀਆਂ ਕੋਕੇ ਕਿੱਲੇ ਜੜੀਆਂ ਝੂਲੇ ਗੱਡਿਆਂ ਦੇ ਟੁੱਟੇ ਭੱਜ ਗਏ। ਤੰਨੀ ਵੈੜ ਕੇ ਤੇ ਸਾਵੇ ਬਲਦੇ ਦੌਲੇ ਕਾਤੇ ਤੱਲੀਆਂ ਦੀ ਗੜ ਗੱਜ ਗਏ। ਕੌਡੀ ਪਾਉਂਦਿਆਂ ਤੇ ਵੀਣੀ ਫੜਦਿਆਂ ਦੀ ਸਾਂਝੀ ਜਿੱਤ ਤੇ ਹਾਰ ਦਾ ਰੱਬ ਰਾਖਾ ਸਿੰਨੀ ਪਿੰਨੀ ਪੰਜਾਬ ਦੀਏ ਧਰਤੀ ਏ ਨੀ ਫੁੱਲਾਂ ਪਰੀ ਬਹਾਰ ਦਾ ਰੱਬ ਰਾਖਾ। ਪਿੰਗਾ ਨਾਲ ਹੁਲਾਰਿਆਂ ਟੁੱਟ ਗਈਆਂ ਰੁੱਤਾਂ ਬਦਲੀਆਂ ਤੇ ਸਈਆਂ ਰੁੱਸ ਗਈਆਂ। ਲੋ ਜੀ ਦੋਸਤੋ, ਮੈਂ ਬੈਠਾ ਇਸ ਵੇਲੇ ਚੱਕ ਨੰਬਰ 297 TDA ਤਹਿਸੀਲ ਕਰੋੜ ਜ਼ਿਲ੍ਹਾ ਲਈਆ। ਇਹਨੂੰ ਵਕੀਲ ਵਾਲਾ ਵੀ ਕਹਿੰਦੇ। ਤੇ ਵਕੀਲ ਵਾਲਾ ਹੈ ਚੌਧਰੀ ਰਹਿਮਤ ਅਲੀ ਅਲਵੀ ਦੇ ਨਾਂ ਦੇ ਉੱਤੇ, ਜਿਹੜੇ ਪਾਕਿਸਤਾਨ ਦੇ ਮੁਸਲਿਮ ਲੀਗ ਪਾਰਟੀ ਜਿਹੜੀ ਆ ਉਹਦੇ ਪ੍ਰੈਜ਼ੀਡੈਂਟ ਰਹੇ ਆ ਜ਼ਿਆ ਦੌਰ 'ਚ, ਉਸ ਤੋਂ ਬਾਅਦ ਜੁਨੇਜੋ ਦੌਰ 'ਚ ਵੀ। ਤੇ ਉਹ ਪਿੰਡ ਕਾਦੀਵਾਲ, ਜਿਹੜੇ ਅਵਾਣਾ ਦੇ 22 ਪਿੰਡ ਸੀ ਉਹਨਾਂ 'ਚੋਂ ਇੱਕ ਪਿੰਡ ਕਾਦੀਵਾਲ, ਉੱਥੋਂ ਦੇ ਰਹਿਣ ਵਾਲੇ ਸੀ। ਇੱਥੇ ਅਵਾਨ ਕਾਫੀ ਬੈਠੇ ਆ ਇਸ ਚੱਕ 'ਚ। ਸੜਕੋਂ ਦੂਏ ਪਾਸੇ ਇਹ ਪਿੰਡ ਆ ਜਿੱਥੇ ਕਾਦੀਵਾਲ ਵਾਲੇ ਅਵਾਨ ਬੈਠੇ ਆ, ਅਲਵੀ ਵੀ ਕਹਾਉਂਦੇ ਆ। ਤੇ ਇਹ ਸੜਕ ਜਾਂਦੀ ਮੁਲਤਾਨ ਤੋਂ ਮੀਆਂ ਵਾਲੀ ਦੀ, ਜਿਹਨੂੰ ਲਤੀਫ ਫਤਿਹਪੁਰੀ ਨੇ ਕਿਹਾ ਸਾਡੀ ਸੜਕ ਪਿੰਡੀ ਮੁਲਤਾਨ ਦੀ ਏ, ਬੋਲੀ ਮਿੱਠੜੀ ਪਿਆਰ ਜਗਾਮ ਦੀ ਏ, ਸਾਡੇ ਵੱਲ ਆਵੇਂ ਵੱਲ ਵੱਲ ਸੱਜਣਾ, ਮੇਰਾ ਸ਼ਹਿਰ ਫਤਿਹਪੁਰ ਥਲ ਸੱਜਣਾ, ਪੈਂਦੀ ਸਿੰਧ ਦਰਿਆ ਦੀ ਏ ਛਲ ਸੱਜਣਾ। ਤੇ ਅਸੀਂ ਇਸ ਪਿੰਡੀ ਮੁਲਤਾਨ ਵਾਲੀ ਸੜਕ ਦੇ ਕਿਨਾਰੇ ਤੇ ਬੈਠੇ ਆ, ਤੇ ਬੈਠੇ ਆ ਬਾਬਾ ਜੀ ਫਰਜ਼ੰਦ ਅਲੀ ਦੇ ਨਾਲ, ਜਿਨ੍ਹਾਂ ਦੇ ਬਜ਼ੁਰਗ ਹੈ ਰੁੜਕਾ ਗੁੜਕਾ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਦੇ। ਲੇਕਿਨ ਇਹ ਆ ਕੇ ਬੈਠੇ ਆ ਬਾਠਾਂ ਲੰਗਰ ਖਾਨ ਵਾਲੀਆਂ ਤਹਿਸੀਲ ਜੜ੍ਹਾਂ ਵਾਲਾ ਜ਼ਿਲ੍ਹਾ ਲਾਇਲਪੁਰ। ਉਦੋਂ ਜਦੋਂ 12 ਆਬਾਦ ਹੋਈਆਂ, ਜਦੋਂ ਪੰਜਾਬ ਦੇ ਪੁੱਤ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਉਹਨਾਂ ਨੇ ਨਹਿਰੀ ਨਿਜ਼ਾਮ ਕੱਢਿਆ, ਤੇ ਫਿਰ ਜ਼ਮੀਨਾਂ ਆਬਾਦ ਕਰਨ ਲਈ ਘਰਾਂ 'ਚੋਂ ਨਿਕਲੇ। ਪਹਿਲੀ ਵਾਰੀ ਘਰਾਂ 'ਚੋਂ ਨਿਕਲੇ ਨਹਿਰਾਂ ਪੱਕੀਆਂ ਕਰਨ, ਨਹਿਰਾਂ ਬਣਾਉਣ, ਉੱਥੇ ਫਿਰ 12 ਨੂੰ ਆਬਾਦ ਕਰਨ। 12 ਨੂੰ ਆਬਾਦ ਕਰਦਿਆਂ ਕਈ ਪਿੱਛੇ ਚਲੇ ਗਏ ਆਪਣੇ ਵਤਨਾਂ ਨੂੰ, ਤੇ ਪਾਕਿਸਤਾਨ ਬਣਨ ਤੋਂ ਬਾਅਦ ਕਈ ਇੱਥੇ ਰਹਿ ਗਏ ਤੇ ਪਿੱਛੋਂ ਹੋਰ ਆ ਗਏ। ਇਹ ਹਿਜਰਤ ਦੀ ਦਾਸਤਾਨ ਹੈ ਜਿਹੜੀ ਆਦਮ ਤੋਂ ਸ਼ੁਰੂ ਹੋਈ ਇਨਸਾਨ ਦੇ ਨਾਲ। ਇਹ ਅੱਗੇ ਤੋਂ ਅੱਗੇ ਜਾਰੀ ਰਹਿਣੀ ਹੈ। ਇੱਦਾਂ ਹੀ ਆਦਮ ਉੱਥੋਂ ਨਿਕਲਿਆ ਸੀ ਤੇ ਆਪਣੇ ਉਹਨੇ ਮੰਜ਼ਲਾਂ ਅਗਲੀਆਂ ਤਲਾਸ਼ ਕੀਤੀਆਂ ਸੀ। ਰੱਬ ਜਾਣੇ ਮੰਜ਼ਲਾਂ ਕਿੱਧਰ ਜਾਣੀਆਂ।
ਤੇ ਬਾਬਾ ਜੀ ਫਰਜ਼ੰਦ ਅਲੀ ਦੇ ਨਾਲ ਸੀ। ਇਹ ਬਾਗਾਂ ਦਾ ਕਾਰੋਬਾਰ ਕਰਦੇ ਰਹੇ, ਚੰਗੇ ਵਪਾਰੀ ਰਹੇ ਆ। ਇਹਨਾਂ ਨੂੰ ਹੁਣ ਯਾਦ ਨਹੀਂ ਆ, ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਤੇ ਇਹਨਾਂ ਦੇ ਕੋਲ ਬਹਿੰਦੇ ਹੁੰਦੇ ਸੀ ਫਤਿਹਪੁਰ, ਗੱਲਾਂ ਬਾਤਾਂ ਵੀ ਕਰਦੇ ਸੀ। ਹੁਣ ਇਹ ਸਾਨੂੰ ਪਛਾਣਦੇ ਨਹੀਂ, ਕਹਿੰਦੇ ਖਰੇ ਇੰਡੀਆ ਤੋਂ ਆ ਗਏ ਸਾਡੇ ਨਾਲ ਕੋਈ ਜਸੂਸੀ ਕਰਨ। ਲੋ ਇਹਨਾਂ ਨਾਲ ਗੱਲਾਂ ਕਰਦੇ ਆ ਜੀ। ਹੁਣ ਜੰਪ ਵਾਲਾ ਤੁਹਾਡਾ ਬਾਠਾਂ ਲੰਗਰ ਖਾਨ ਵਾਲੀ ਤੇ ਲੰਗਰ ਖਾਨ ਪਠਾਨ ਸੀ? ਪਠਾਨ। ਅੱਛਾ, ਇਹ ਉਹਨਾਂ ਪਠਾਣਾ ਸੀ ਜਿਹੜੇ ਹਿੰਦੁਸਤਾਨ ਚੋਂ ਆਏ ਆ ਜਦੋਂ 12 ਬਾਅਦ ਹੋਈਆਂ ਤੇ ਆ ਕੇ ਬੈਠੇ? ਪੰਜਾਬੀ ਪਠਾਨ ਸੀ ਇਹ? ਪੰਜਾਬੀ ਪਠਾਨ। ਇਹ ਜੀ ਫੌਜ ਦੇ ਦਾਦੇ ਦਾ ਫੌਜ ਮਿਲੀ ਸੀ ਇਹਨਾਂ ਜ਼ਮੀਨ। ਇਹਨਾਂ ਨੂੰ ਜ਼ਮੀਨ ਜਿਹੜੀ ਹੈ ਉਹ ਆਰਮੀ ਦੀ ਤਰਫੋਂ ਮਿਲੀ ਸੀ। ਫੌਜੀਆਂ ਦਾ ਪਿੰਡ ਸੀ? ਨਹੀਂ ਬੋਲਦਾ ਲੰਗਰ ਖਾਨ, ਇਹ ਨਹੀਂ ਪਤਾ ਫੌਜੀਆਂ ਦਾ ਸੀ ਜਾਂ ਕਿਹੜਾ ਸੀ। ਤਹਿਸੀਲ ਜੜਾਂ ਵਾਲਾ, ਜ਼ਿਲ੍ਹਾ ਲੈਲਪੁਰ, ਜਿਹੜਾ ਫਿਰ ਬਾਅਦ ਚ ਮੁਸਲਮਾਨ ਹੋਇਆ ਤੇ ਫਿਰ ਫੈਸਲਾਬਾਦ ਹੋ ਗਿਆ। ਅੱਛਾ, ਤੇ ਪਿੰਡ ਕਿੱਡਾ ਸੀ? ਕਿੰਨੇ ਨੰਬਰਦਾਰ ਸੀ? ਪਿੰਡ ਦਾ ਇੱਕੋ ਜਿਹਾ ਨੰਬਰਦਾਰ, ਪਿੰਡ ਤਗੜਾ ਸਾਰਾ ਹੀ। ਤਗੜਾ? ਤੇ ਨੰਬਰਦਾਰ ਕੌਣ ਸੀ? ਉਹ ਖਾਨ ਹੀ। ਖਾਨ। ਉਹ ਲੰਗਰ ਖਾਨ ਤੇ ਉਹਦੇ ਕਿਸੇ ਭੜਕੇ ਦਾ ਨਾਂ ਹੋਣਾ, ਤੇ ਉਹਦਾ ਆਪਣਾ ਕੀ ਨਾਂ ਸੀ ਉਦੋਂ ਪਠਾਨ ਜਿਹੜਾ ਉਸ ਵੇਲੇ ਮੌਕੇ ਤੇ ਸੀ? ਨਹੀਂ ਉਹਦੇ ਨਾਂ ਆ, ਮੁੜ ਕੇ ਦੂਸਰੇ ਪਹੁੰਚਦਾ ਮੈਨੂੰ ਨਹੀਂ ਪਤਾ, ਉਹਨਾਂ ਚੋਂ ਨਹੀਂ ਪਤਾ। ਤੇ ਪਿੰਡ 'ਚ ਹਿੰਦੂ ਸਿੱਖ ਹੈ ਸੀ ਕੋਈ? ਨਾ। ਤੇ ਮੁਸਲਮਾਨ ਕਿਹੜੀ ਬਰਾਦਰੀ ਦੇ ਸੀ? ਮੁਸਲਮਾਨ ਰਲੇ ਮਿਲੇ ਸੀ, ਕੋਈ ਰਾਏ ਸੀ, ਕੋਈ ਝੀਰ ਸੀਗਾ। ਅੱਛਾ, ਉਹ ਪਠਾਨ ਸੀਗੇ, ਇਦਾਂ ਹੀ ਰਲੇ ਮਿਲੇ ਸੀ। ਪਠਾਨਾਂ ਦੇ ਕਿੰਨੇ ਘਰ ਸੀ? ਕੋਨੇ ਸੀ। ਕੋਨੇ? ਅੱਛਾ, ਕੌਮ ਸੀ? ਮੀਆਂ ਵਾਲੀ ਦੇ ਪਿੱਛੇ ਦੇ ਸੀ। ਮੀਆਂ ਵਾਲੀ ਵਾਲ ਦੇ ਸੀ। ਠੀਕ। ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦੀਆਂ ਗੱਲਾਂ? ਹਾਂਜੀ। ਸਿੱਖ ਹਿੰਦੂ ਵੀ ਹੈ ਸੀ ਪਿੰਡ 'ਚ ਕੋਈ? ਨਹੀਂ ਉਹ ਕੋਈ ਨਹੀਂ ਸਾਡੇ ਪਿੰਡ। ਖੱਤਰੀ ਦੁਕਾਨਦਾਰ ਹੋਣਾ ਕੋਈ? ਹਾਂਜੀ, ਨਾ ਖੱਤਰੀ ਵੀ ਕੋਈ ਨਹੀਂ ਸੀ। ਹੱਟੀ ਕਰਨ ਵਾਲਾ? ਨਾ, ਸ਼ਹਿਰ ਸੀ ਜਾਂਦੇ ਸੀ, ਖੱਤਰੀ ਪਿੰਡ 'ਚ ਦੁਕਾਨ ਹੀ ਕੋਈ ਨਹੀਂ। ਚਮਿਆਰ ਕੋਈ ਜਿਵੇਂ ਕੰਮ ਕਰਾਉਣ ਵਾਲੇ ਹੁੰਦੇ? ਉਹ ਨਾਲ ਠੱਠੀ ਬੋਲਦੇ ਸਾਈਆਂ ਵਾਲੀ। ਠੱਠੀ ਹਿਸਾਈਆਂ ਵਾਲੀ? ਉਹ ਦਿਨ ਪਿੰਡ 'ਚ ਸੀਗੀ ਨਾ ਉਦੋਂ। ਥੋੜਾ ਜਿਹਾ ਹਟਵੀਂ? ਨਹੀਂ, ਉਹ ਪਿੰਡ ਦੀ ਇੱਕ ਨੁੱਕਰ ਤੇ ਸੀ। ਤੇ ਉਹ ਈਸਾਈ ਜਿਹੜੇ ਸੀ ਹੋ ਗਏ, ਉਹਨਾਂ ਚੋਂ ਕੋਈ ਹਿੰਦੂ ਵੀ ਸੀਗੇ ਜਿਹੜੇ ਹੁੰਦੇ ਕੰਮਕਾਰ ਕਰਨ ਵਾਲੇ ਬੰਦੇ? ਨਹੀਂ ਉਹ ਕੋਈ ਨਹੀਂ ਸੀ। ਠੀਕ ਹੈ। ਤੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਸੀ ਇਹਦੇ? ਇਹ ਆਪਣਾ ਜਿਹੜਾ ਬਾਠਾਂ ਲੰਗਰ ਖਾਨ ਵਾਲੀ, ਇਹਦੇ ਲਾਗੇ ਪਿੰਡ ਕਿਹੜੇ ਕਿਹੜੇ ਸੀ? ਉਹਦੇ ਲਾਗੇ ਪਿੰਡ ਦੇ ਇੱਕ ਤਾਂ ਹੈ ਸੀ ਬਾਠ ਬੋਲਦਾ, ਛੋਟਾ ਬਾਠ। ਛੋਟੇ ਬਾਠਾਂ? ਹੋਰ ਇੱਕ ਪਰ ਮੋਤੀ ਸਿਆਂ ਵਾਲਾ ਨਾਲ ਹੀ। ਮੋਤੀ ਸਿਆਂ ਵਾਲਾ ਸਿੱਖਾਂ ਦਾ ਪਿੰਡ। ਮੋਤੀ ਸਿਆਂ ਵਾਲਾ? ਹਾਂਜੀ। ਮੋਤੀ ਸਿੰਘ ਵਾਲਾ? ਜੀ। ਉਹ ਸਿੱਖਾਂ ਦਾ ਪਿੰਡ ਸੀ ਸਾਰਾ? ਸਾਰਾ ਸਿੱਖਾਂ ਦਾ, ਇੱਥੇ ਮੁਸਲਮਾਨ ਕੋਈ ਨਹੀਂ। ਉਹ ਜੱਟ ਸਿੱਖ ਸੀ, ਵਾਹੀ ਕਰਦੇ ਸੀ? ਹਾਂ, ਵਾਹੀ ਸੀ। ਠੀਕ ਹੈ। ਉਹਨਾਂ ਚੋਂ ਕੋਈ ਮੋਤਬਰ ਬੰਦਾ ਵੱਡਾ ਵਡੇਰਾ ਕੀ ਕੋਈ ਨਾਂ ਯਾਦ ਹੈ ਕੋਈ ਮੋਤੀ ਸਿੰਘ ਤੋਂ ਇਲਾਵਾ? ਨਹੀਂ, ਉਹਦਾ ਕੋਈ ਨਹੀਂ, ਸਾਰੇ ਸਿੱਖ ਸੀ। ਤੇ ਹੋਰ ਆਲੇ ਦੁਆਲੇ ਕਿਹੜਾ ਪਿੰਡ ਸੀ? ਹੋਰ ਪਿੰਡ ਸੀਗੇ ਇੱਕ ਤੇ ਗੱਬੀਆਂ ਵਾਲਾ। ਗੱਬੀਆਂ ਵਾਲਾ? ਅੱਛਾ, ਸਿੱਖ ਸੀ ਲਾਗੇ ਦੇ ਪਿੰਡਾਂ 'ਚ। ਤੁਸੀਂ ਦੱਸਿਆ ਪਿੰਡ ਦਾ ਨਾਂ, ਕਿੱਥੇ ਕਿੱਥੇ ਸਿੱਖ ਸੀ ਨਾਲ ਪਿੰਡਾਂ 'ਚ? ਨਾਲ ਪਿੰਡਾਂ ਦੇ ਵਿੱਚ ਸ਼੍ਰੀ ਸਾਗਰ ਸੀਗਾ, ਉਹ 'ਚ ਵੀ ਮਿਕਸ ਸੀਗੇ। ਅੱਗੋਂ ਆ ਜਾਓ ਬਾਈ ਚੱਕ, ਉਹ ਸਾਰਾ ਰਾਈਆਂ ਦਾ ਰਾਈ ਸੀ। ਅਬਦਲਵਾਦ ਹੈ ਉਹਦਾ ਨਾਂ ਸੀ, ਲੰਬੜਦਾਰ ਦਾ। ਅੱਛਾ, ਉਹ ਰਾਈਆਂ ਦਾ ਸੀ। ਬਾਕੀ ਕਾਲਗੜ੍ਹ ਲਾਗੇ ਆ ਜਾਂਦਾ। ਅਕਾਲਗੜ੍ਹ ਵੀ ਨੇੜੇ ਸੀ? ਨੇੜੇ ਸੀ। ਅੱਛਾ, ਉਹ ਜੜ੍ਹਾਂ ਵਾਲੀ ਸੜਕ ਦੇ ਉੱਤੇ ਆ ਜਾਣਾ। ਉਹ ਸਿੱਖਾਂ ਦਾ ਸੀ? ਹਾਂ, ਉਹ ਪਹਿਲਾ ਦੌਰ ਸਿੱਖਾਂ ਦਾ ਸੀ, ਹੁਣ ਤਾਂ ਗੁੱਜਰਾਂ ਦਾ। ਹੁਣ ਗੁੱਜਰ ਉੱਥੇ ਆ ਮਸ਼ਹੂਰ ਹੈ ਹੁਣ ਤਾਂ ਗੁੱਜਰ। ਠੀਕ ਹੈ। ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਅਬਦੁੱਲਾ ਜੀ। ਦਾਦੇ ਦਾ ਕਾਦਰ ਬਖਸ਼ੀ ਕਰੇ। ਕਾਦਰ ਬਖਸ਼ੀ। ਠੀਕ। ਵੇਖਿਆ ਦਾਦਾ? ਭੁੱਲ ਚ ਗਿਆ, ਦਾਦਾ ਨਹੀਂ ਮੇਰੇ। ਤੇ ਤੁਹਾਡੇ ਅੱਬਾ ਜੀ? ਅੱਬਾ ਜੀ ਤਾਂ ਮੈਂ ਦੇਖੇ ਨੇ। ਇੱਧਰ ਆ ਕੇ ਫੌਤ ਹੋਏ ਜਾਂ ਉੱਥੇ ਹੀ ਹੋ ਗਏ ਸੀ? ਨਹੀਂ, ਉਹ ਸਿੰਧ ਚ ਫੌਤ ਹੋਏ। ਅੱਗੇ ਫਿਰ ਸਿੰਧ ਵੀ ਚਲੇ ਗਏ? ਸਿੰਧ ਚਲੇ ਗਏ। ਫਿਰ ਅੱਗੇ ਤੋਂ ਅੱਗੇ ਚਲੇ ਗਏ ਹੈ? ਚਲੇ ਗਏ। ਅੱਛਾ, ਜਦੋਂ ਇਹ ਅਜਾੜੇ ਪਏ ਐ, ਰੌਲਾ ਬਣਿਆ, ਉਦੋਂ ਫਿਰ ਕੀ ਬਣੀ ਸਿੱਖਾਂ ਦੇ ਉੱਤੇ? ਕੀ ਹਾਲਾਤ ਬਣੇ? ਇਹਦੀ ਗੱਲ ਸੁਣਾਓ। ਇਹ ਦੱਸੇ ਜੀ। ਹਾਂ। ਉਧਰਲੇ ਪਾਸੇ ਨਾ, ਵੈਸੇ ਉਹ ਕਹਾਣੀ ਬੜੀ ਲੰਮੀ ਚੌੜੀ, ਉਹਦਾ ਕੋਈ ਥੜਾਉਣਾ। ਕੋਈ ਨਹੀਂ, ਸੁਣਾਓ, ਕੋਈ ਗੱਲ ਨਹੀਂ, ਸਾਡੀ ਤਾਰੀਖ ਹੈ ਇਹ। ਉਹਦੇ ਸਰਕਾਰ ਮੇਰੀ ਸੀ, ਉਜੜ ਕੇ ਤੁਰ ਆਏ ਨਾ ਬੰਦੇ ਉਧਰ। ਮੁਸਲਮਾਨ ਜਦੋਂ ਆਏ ਆ, ਮੁਸਲਮਾਨ ਹੱਦਬੰਦੀ ਪਾਤੀ ਨਾ ਬਾਬੇ ਕਾਇਦੇ ਆਦਮ ਨੇ। ਵੀ ਇੱਧਰ ਮੁਸਲਮਾਨ ਬਾਹਰ ਚੱਲ ਜਾਂਦੇ, ਸਿੱਖ ਹਿੰਦੂ ਰਹਿਣ। ਹਾਂਜੀ। ਉਧਰੋਂ ਜਿਹੜੇ ਆਉਣ ਲੱਗ ਪਏ ਸੀਗੇ, ਉਹ ਵੱਡੇ ਟੁੱਕੇ ਸੀ, ਕੋਈ ਘਰ ਦੇ ਜੀ ਸੀਗਾ ਸਲਾਮ। ਅੱਛਾ। ਨਹੀਂ ਤਾਂ ਵੱਡੇ ਟੁੱਕੇ ਜਿਹੇ ਵੱਡੇ ਟੁੱਕੇ ਆਉਂਦੇ ਸੀ। ਅੱਛਾ। ਜਦੋਂ ਇੱਥੇ ਕੋਈ ਸੁਣਦਾ ਨਹੀਂ ਸੀ। ਅੱਛਾ। ਇੱਥੇ ਫਿਰ ਉਹਨਾਂ ਨੇ ਦੱਸਿਆ ਉਹਨੂੰ
ਫੌਜੀ ਸੀ ਕੋਈ, ਹੁਣ ਇਹ ਨਹੀਂ ਪਤਾ ਵੀ ਕਿਹੜਾ ਫੌਜ ਚ ਸੀ ਕਿਹੜਾ ਨਹੀਂ। ਕਿਹੜੇ ਪਿੰਡ ਦਾ ਸੀ? ਹਾਂ ਇਹ ਨਹੀਂ ਮੈਨੂੰ ਪਤਾ। ਅੱਛਾ। ਕਹਿੰਦੇ ਫੌਜ ਨੇ ਦੱਸਿਆ ਕਿਸੇ ਬਜ਼ੁਰਗ ਨੇ ਫੌਜ ਨੂੰ, ਹਾਂ ਪਰ ਯਾਰ ਸਾਡੇ ਵੱਡੇ ਟੁੱਕੇ ਆਉਂਦੇ, ਤੁਸੀਂ ਇਹਨਾਂ ਨੂੰ ਉਦਾਂ ਹੀ ਤੋਰੀ ਜਾਂਦੇ ਹੋ। ਇਹ ਉਦਾਂ ਹੀ ਚਲੀ ਜਾਂਦੇ। ਹਾਂ ਜੜਾ ਵਾਲਾ ਜਿਹੜਾ ਹੈ ਨਾ, ਜੜਾ ਵਾਲਾ, ਹਾਂਜੀ, ਉਹਦੇ ਵਿੱਚ ਮੰਡੀ ਆ। ਹਾਂ ਗੱਲਾ ਮੰਡੀ, ਗੱਲਾ ਮੰਡੀ, ਉਹਦੇ 4 ਦਰਵਾਜ਼ੇ ਆ। ਅੱਛਾ। ਤੇ ਹੈਗੀ ਆ 5-7 ਕਿੱਲਿਆਂ ਦੇ ਵਿੱਚ ਚੌੜੀ। ਠੀਕ ਹੈ। 4 ਸਵੇਰੇ 8 ਦਾ ਜਾਂ 8 ਦਾ। ਹਾਂ ਹਾਂ। ਇੱਕ ਦਰਵਾਜ਼ਾ ਇੱਧਰ ਆ, ਹਾਂ ਹਾਂ। ਇੱਕ ਇੱਧਰ ਆ, ਇੱਕ ਇੱਧਰ ਆ ਤੇ ਇੱਕ ਇੱਧਰ ਆ।